ਇੱਕ ਵਾਰੀ ਫੇਰ ਅੱਜ ਹਿੰਦੁਸਤਾਨ ਦੇ ਮੀਡੀਆ ਨੇ ਸਿੱਖਾਂ ਨੂੰ ਫੇਰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕਹਿੰਦੇ ਭਈ ਇੰਡੀਆਨਾ ਦੇ ਵਿੱਚ ਇੱਕ ਬੈਪਸ ਦਾ ਮੰਦਿਰ ਜਿਹੜਾ ਆ BAPS ਮੰਦਿਰ ਆ, ਉਹਦੇ ਉੱਤੇ ਗ੍ਰੈਫਿਟੀ ਜਿਹੜੀ ਆ ਇੱਕ ਵਾਰੀ ਫੇਰ ਲਿਖੀ ਗਈ ਆ ਐਂਟੀ ਇੰਡੀਆ, ਐਂਟੀ ਮੋਦੀ ਹੈਗੀ ਆ। ਤੇ ਉਸ ਨੂੰ ਉਹ ਬਲੇਮ ਇਹ ਕਰ ਰਿਹਾ ਵੀ ਜਿਹੜੇ ਪ੍ਰੋ ਖਾਲਿਸਤਾਨੀ ਐਕਸਟ੍ਰੀਮਿਸਟ ਆ, ਇਹ ਇੰਡੀਆ ਦਾ ਮੀਡੀਆ ਕਹਿ ਰਿਹਾ ਆ ਵੀ ਉਹਨਾਂ ਨੇ ਇਹ ਸਾਰਾ ਕੁਛ ਕੀਤਾ ਹੈ। ਹਮੇਸ਼ਾ ਹੀ ਇਹ ਕਰਦੇ ਆ ਰਿਹਾ, ਕਹਿੰਦੇ ਵੀ ਇਸ ਸਾਲ ਦੇ ਵਿੱਚ ਇਹ ਚੌਥਾ ਮੰਦਿਰ ਆ ਜਿਹਦੇ ਤੇ ਇਦਾਂ ਲਿਖਿਆ ਗਿਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਵਾਸ਼ਿੰਗਟਨ ਡੀਸੀ 'ਚ ਰੈਫਰੈਂਡਮ ਹੋਣ ਜਾ ਰਿਹਾ ਆ। ਵੋਟਾਂ ਹੋਣ 18 ਜਾ ਤਰੀਕ ਰਹੀਆਂ, ਨੂੰ। ਸੋ ਉਹਨੂੰ ਲੈ ਕੇ ਹਮੇਸ਼ਾ ਵੀ ਜਿੱਥੇ ਵੀ ਕਿਤੇ ਰੈਫਰੈਂਡਮ ਹੁੰਦਾ, ਚਾਹੇ ਉਹ ਬੇ ਏਰੀਏ ਸੀ, LA ਸੀ, ਜਾਂ ਉਹ ਕੁਛ ਨਾ ਕੁਛ ਜਿਹੜੇ ਆ ਮੰਦਿਰ ਦੇ ਉੱਤੇ ਲਿਖ ਕੇ ਜਿਹੜੀ ਆ ਇਦਾਂ ਦੀ ਜਿਹੜੀ ਗੱਲ ਆ ਉਹ ਫੈਲਾ ਦਿੱਤੀ ਜਾਂਦੀ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਉਹ ਬੰਦੇ ਫੜੇ ਨਹੀਂ ਜਾਂਦੇ। ਬੇ ਏਰੀਏ ਦੇ ਵਿੱਚ ਵੀ ਬਹੁਤ ਕੋਸ਼ਿਸ਼ ਕੀਤੀ ਗਈ। ਅਸੀਂ ਵੀ ਪੁਲਿਸ ਵਾਲਿਆਂ ਨੂੰ ਬਹੁਤ ਵਾਰ ਬਾਰ-ਬਾਰ ਉਹਨਾਂ ਤੋਂ ਪੁਲਿਸ ਰਿਪੋਰਟਸ ਮੰਗੀਆਂ ਵੀ ਭਾਈ ਤੁਹਾਡਾ ਕੀ ਸਟੇਟਸ ਆ, ਕਿੱਥੇ ਤੱਕ ਗਿਆ? ਪਰ ਉਹ ਕਹਿੰਦੇ ਜੀ ਇਨਵੈਸਟੀਗੇਸ਼ਨ ਆ, ਇਨਵੈਸਟੀਗੇਸ਼ਨ ਆ। ਈਵਨ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਇਹ ਕਿਹਾ ਗਿਆ ਸੀ ਜੇ ਕੌਂਸਲੇਟਰ ਆਫਿਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਉਹਦੇ ਬਾਰੇ ਵੀ ਕੁਛ ਨਹੀਂ ਜਿਹੜਾ ਰਿਜ਼ਲਟ ਆ ਰਿਹਾ ਹੈਗਾ। ਸੋ ਅੱਜ ਇੰਡੀਆ ਦੀਆਂ ਅਖਬਾਰਾਂ ਨੇ ਈਵਨ ਹੁਣ ਇੱਥੇ ਦੇ ਜਿਹੜੇ ਕੌਂਸਲੇਟ ਹੈਗੇ ਆ ਸ਼ਿਕਾਗੋ ਆਫਿਸ ਦੇ, ਉਹਨਾਂ ਨੇ ਕਿਹਾ ਵੀ ਬਹੁਤ ਮਾੜੀ ਗੱਲ ਆ ਜੀ, ਇਹ ਇੱਦਾਂ ਧੱਕਾ ਕਰ ਰਹੇ ਆ, ਹਿੰਦੂਆਂ ਦੇ ਨਾਲ ਬਹੁਤ ਧੱਕਾ ਹੋ ਰਿਹਾ। ਇੰਡੀਆ ਦਾ ਜਿਹੜਾ ਉਹ ਫੋਰਨ ਸੈਕਟਰੀ ਆ ਸ਼ਾਇਦ ਜੈਸਵਾਲ, ਉਹਨੂੰ ਵੀ ਬੜੇ ਜਿਹੜੀ ਸਖਤੀ ਵਾਲੇ ਸ਼ਬਦ ਦਿੱਤੇ ਆ ਵੀ ਅਮਰੀਕਾ ਵਾਲਿਆਂ ਨੇ ਅਮਰੀਕਨ ਗਵਰਨਮੈਂਟ ਨੂੰ ਹਿੰਦੂਆਂ ਨੂੰ ਬਚਾਉਣਾ ਚਾਹੀਦਾ, ਬਹੁਤ ਖਤਰਾ ਹੈਗਾ ਹਿੰਦੂ ਲੋਕਾਂ ਨੂੰ ਉੱਥੇ। ਸੋ ਆਪਾਂ ਇੱਥੇ ਦੇਖਦੇ ਹਾਂ ਵੀ ਕਿਸੇ ਨੂੰ ਕੋਈ ਖਤਰਾ ਨਹੀਂ। ਗੁਰੂ ਘਰਾਂ 'ਚ ਕਿੰਨੇ ਹਿੰਦੂ ਭੈਣ ਭਰਾ ਜਾਂਦੇ ਹੈਗੇ ਆ। ਕਈ ਤਾਂ ਗੁਰੂ ਘਰ ਇਦਾਂ ਦੇ ਆ ਜਿਨ੍ਹਾਂ 'ਚ 60-70% ਹਿੰਦੂ ਪਾਪੂਲੇਸ਼ਨ ਜਾਂਦੀ ਆ। ਸਾਡੇ ਬੇ ਏਰੀਏ 'ਚ ਹੀ ਆ, ਮੈਂ ਤੁਹਾਨੂੰ ਦੱਸ ਦਿੰਦਾ। ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਕੋਲ ਇੱਕ ਵਾਰੀ ਫੇਰ ਉਹਨਾਂ ਨੂੰ ਮਟੀਰੀਅਲ ਮਿਲ ਗਿਆ। ਉਹਨਾਂ ਨੇ ਇਹ ਕਿਹਾ ਸਰੇਆਮ ਹੀ ਕਿਹਾ ਵੀ ਜੀ ਇਹ ਜਿਹੜੇ ਪ੍ਰੋ ਖਾਲਿਸਤਾਨੀ ਐਕਸਟ੍ਰੀਮਿਸਟ ਆ, ਉਹਨਾਂ ਦਾ ਇਹ ਕੰਮ ਹੈਗਾ ਆ। ਸੋ ਇਹ ਜੋ ਇੰਡੀਆਨਾ ਦੇ ਵਿੱਚ BAPS ਸਵਾਮੀ ਨਾਰਾਇਣ ਟੈਂਪਲ ਸੀ, ਗ੍ਰੀਨਵੁੱਡ ਇੰਡੀਆਨਾ 'ਚ। ਗ੍ਰੀਨਵੁੱਡ 'ਚ ਤੁਹਾਨੂੰ ਪਤਾ ਵੀ ਪੰਜਾਬੀ ਪਾਪੂਲੇਸ਼ਨ ਬਹੁਤ ਜ਼ਿਆਦਾ ਰਹਿੰਦੀ ਹੈਗੀ ਆ। ਜੀ। ਉੱਥੇ ਕਹਿੰਦੇ ਭਈ ਮੰਦਿਰ ਦੇ ਬਾਹਰ ਇਹ ਸਾਰਾ ਕੁਛ ਲਿਖਿਆ ਗਿਆ। ਤੁਸੀਂ ਦੇਖੋ ਵੀ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਜਦੋਂ ਵੀ ਕਿਤੇ ਵੀ ਰੈਫਰੈਂਡਮ ਦੀ ਵੋਟ ਹੋਣੀ ਹੁੰਦੀ, ਉਸ ਤੋਂ ਪਹਿਲਾਂ ਹੀ ਹਮੇਸ਼ਾ ਇਹ ਚੀਜ਼ ਜਿਹੜੀ ਉਹ ਵਾਪਰਦੀ ਆ ਤੇ ਹਮੇਸ਼ਾ ਹੀ ਤਕਰੀਬਨ ਜ਼ਿਆਦਾਤਰ ਇਹ ਜਿਹੜੇ ਇਹਨਾਂ ਦੇ ਮੰਦਿਰ ਵਾਲੇ ਆ, ਉਹਨਾਂ ਦੇ ਉੱਤੇ ਹੀ ਜਿਹੜੇ ਹੁੰਦਾ ਆ, ਵੈਂਡਲਾਈਜ਼ ਕਰਕੇ ਚਲੇ ਜਾਂਦੇ ਆ। ਹਰਜੋਤ ਸਿੰਘ ਜੀ, ਜਿਹੜੇ ਤੁਸੀਂ ਬੇ ਏਰੀਏ ਦੇ ਮੰਦਿਰਾਂ ਦੀ ਗੱਲ ਕਰਦੇ ਵੀ ਉਹਦੀ ਇਨਵੈਸਟੀਗੇਸ਼ਨ ਦਾ ਕਿੱਥੇ ਜਿਹੜਾ ਉਹ ਬਣਿਆ। ਹੁਣ ਤੁਹਾਨੂੰ ਤੁਸੀਂ ਸੁਣ ਕੇ ਹੈਰਾਨ ਹੋਣਾ ਸਾਰਿਆਂ ਨੇ ਵੀ ਜਿਹੜੇ ਡਿਸਟ੍ਰਿਕਟ ਅਟਾਰਨੀ ਹੁੰਦੇ ਆ, ਉਹ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਹੋਣੇ ਚਾਹੀਦੇ, ਰਾਈਟ? ਇਹ ਤਾਂ ਆਪਾਂ ਇਹ ਮੰਨਦੇ ਆ ਨਾ। ਜੀ। ਪਰ ਤੁਸੀਂ ਦੇਖੋ ਵੀ ਜਿਹੜਾ SB 509 ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆ, ਸੈਂਟਾ ਕਲਾਰਾ ਦਾ ਜਿਹੜਾ ਡਿਸਟ੍ਰਿਕਟ ਅਟਾਰਨੀ ਜੈਫ ਰੋਜ਼ਨ, ਜੋ ਜਿਨ੍ਹਾਂ ਦੇ ਨਾਲ ਗੁਰੂ ਘਰ ਵਾਲਿਆਂ ਨੇ ਮੀਟਿੰਗ ਵੀ ਕੀਤੀਆਂ, ਉਹ ਅਜੇ ਵੀ 509 ਦੇ ਉਲਟ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦੇ ਉਲਟਾ ਡਿਸਟ੍ਰਿਕਟ ਅਟਾਰਨੀ, ਜਿਹਦਾ ਕੰਮ ਆ ਅਜਿਹੀ ਸਰਕਾਰ, ਬਾਹਰਲੀਆਂ ਸਰਕਾਰਾਂ, ਫੋਰਨ ਏਜੰਟਸ ਜੋ ਇੱਥੇ ਆ ਕੇ ਆਮ ਨਾਗਰਿਕਾਂ ਨੂੰ, ਅਮਰੀਕਨਸ ਨੂੰ, ਜਿਹੜੇ ਸਿੱਖਾਂ ਨੂੰ ਇਸ ਟਾਈਮ ਡਰਾ ਧਮਕਾ ਰਹੇ ਆ ਵੀ ਉਹਨਾਂ ਦੀ ਜਿਹੜੀ ਉਹ ਨਕੇਲ ਕੱਸੇ, ਉਹ ਕਹਿੰਦਾ ਨਹੀਂ ਨਹੀਂ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਦੀ ਲੋੜ ਹੀ ਨਹੀਂ ਹੈਗੀ। ਸੋ ਜੈਫ ਰੋਜ਼ਨ ਦੀ ਕਿਹੜੇ ਗੁਰੂ ਘਰ ਵਾਲਿਆਂ ਦੇ ਨਾਲ ਨਜ਼ਦੀਕੀ ਹੈਗੀ ਆ, ਇਹ ਸਭ ਨੂੰ ਹੀ ਪਤਾ ਆ। ਇਹ ਕੋਈ ਗੱਲਾਂ ਜਿਹੜੀਆਂ ਲੁਕੀਆਂ ਛਿਪੀਆਂ ਨਹੀਂ ਆ। ਉਹ ਕਿਹਦਾ ਦੋਸਤ ਆ ਤੇ ਕੀ ਉਹ ਗੁਰੂ ਘਰਾਂ ਵਾਲੇ ਫਿਰ ਇਸ ਹਿਸਾਬ ਦੇ ਨਾਲ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦੇ ਉਲਟ ਆ, ਆਪਣੇ ਆਪ ਨੂੰ ਸਿਰਫ ਪੰਥਕ ਹੀ ਦਿਖਾਉਂਦੇ ਆ ਜਾਂ ਅਸਲ 'ਚ ਪੰਥਕ ਵੀ ਨੇ? ਸੋ ਇਹ ਚੀਜ਼ਾਂ ਨੂੰ ਜਿਹੜਾ ਉਹ ਭਾਈ ਜਿਹੜਾ ਉਹ ਧਿਆਨ ਦੇ ਨਾਲ ਵਾਚੋ, ਦੇਖੋ ਕੀ ਇਸ ਟਾਈਮ ਜਿਹੜਾ ਉਹ ਚੱਲ ਰਿਹਾ।